बिस्मिल्लाहिर्रहमानिर्रहीम ते अस्सलाम वालेकुम। 9 अक्तूबर पाकिस्तान च बुध दी सवेर ते अज दे पंजाबी वीलॉग च चढ़दे ते लहिंदे पंजाब दे सज्जणा ते मित्रां, भैणां ते भरावां, मावां ते बजुर्गां नूं जी आयां नूं। सब तो पहली खबर जिते असीं चानण पाउणा है उहदे ते चानण पाया नहीं जाना क्योंकि तुहानूं भज के खबर पढ़नी पैनी है। खबर इन्नी तत्ती ते काली है भी वो तुसीं बह के नहीं सुन सकदे। उठ जाओ जरा, पैरां ते खलो जाओ ते भज के खबर नूं फड़ लो। हाँ जी नंबरदार साहब, मैं तुहानूं भी कहण डिया। खबर पहली ये है जी कि टोरंटो तो कराची PIA ਦੀ ਫਲਾਈਟ ਆ ਰਹੀ ਸੀ। ਤੁਸੀਂ ਹਮੇਸ਼ ਇੱਕ ਹੀ ਗੱਲ ਸੁਣੀ ਹੈ, ਪਾਕਿਸਤਾਨ ਦੇ ਵਿੱਚ ਭਾਵੇਂ PIA ਦੀ ਗੱਲ ਕਰੀਏ ਤੇ ਭਾਵੇਂ ਪਾਕਿਸਤਾਨ ਰੇਲਵੇ ਦੀ ਗੱਲ ਕਰੀਏ ਤੇ ਭਾਵੇਂ ਲੋਕਲ ਬੱਸ ਦੀ ਗੱਲ ਕਰੀਏ, ਹਰ ਸ਼ੈ ਪਾਕਿਸਤਾਨ 'ਚ ਲੇਟ ਆਉਂਦੀ ਹੈ। ਪੁਲਿਸ ਵੀ ਲੇਟ ਆਉਂਦੀ ਹੈ, ਐਂਬੂਲੈਂਸ ਵੀ ਲੇਟ ਆਉਂਦੀ ਹੈ, ਫਾਇਰ ਬ੍ਰਿਗੇਡ ਵੀ ਲੇਟ ਆਉਂਦੀ ਹੈ ਤੇ ਇਨਸਾਫ ਤੇ ਬਹੁਤਾ ਹੀ ਲੇਟ ਮਿਲਦਾ ਹੈ। ਸਿਰਫ ਟਾਈਮ ਤੇ ਇੱਥੇ ਕੋਈ ਸ਼ੈ ਅੱਪੜਦੀ ਹੈ ਤੇ ਜਾਂ ਮੁਸੀਬਤ ਅੱਪੜਦੀ ਹੈ ਤੇ ਜਾਂ ਬਾਜੀ ਮਰੀਮ ਦੀ ਹਕੂਮਤ 'ਚ ਆਉਣ ਦੀ ਖਬਰ ਅੱਪੜਦੀ ਹੈ। ਬਹਰਹਾਲ ਇਹ ਜੋ ਕੁਝ ਹੋਇਆ ਮੈਂ ਤੁਹਾਡੇ ਸਾਹਮਣੇ ਰੱਖਦਾ ਤੇ ਤੁਸੀਂ ਇੱਥੋਂ ਆਪ ਹਿਸਾਬ ਲਾਓ ਵੀ ਪਾਕਿਸਤਾਨ ਨਾਲ ਬਣ ਕੀ ਰਿਹਾ ਹੈ, ਪਾਕਿਸਤਾਨ ਕਿਹੜੇ ਪਾਸੇ ਨੂੰ ਤੁਰ ਪਿਆ ਹੈ। ਟੋਰੰਟੋ ਕੈਨੇਡਾ ਤੋਂ ਜਿਹੜੀ ਫਲਾਈਟ ਆ ਰਹੀ ਸੀ ਉਹ ਆ ਰਹੀ ਸੀ ਜੀ ਕਰਾਚੀ ਸਿੱਧੀ ਟਾਪੋ ਟਾਪ, ਔਰ ਉਹ ਫਲਾਈਟ ਪਾਇਲਟ ਸਾਹਿਬ ਨੇ 3 ਘੰਟੇ ਪਹਿਲਾਂ ਉਡਾ ਦਿੱਤੀ ਤੇ 2.5 ਘੰਟੇ ਪਹਿਲਾਂ ਪਹੁੰਚਾ ਦਿੱਤੀ। ਹੁਣ ਤੁਸੀਂ ਕਹੋਗੇ ਯਾਰ ਇਹਦੇ ਤੇ ਸ਼ਾਬਾਸ਼ ਦੇਣੀ ਚਾਹੀਦੀ ਹੈ ਪਾਇਲਟ ਨੂੰ, ਚੰਗਾ ਕੰਮ ਕੀਤਾ ਬਈ। ਫਲਾਈਟ ਪਹਿਲਾਂ 2.5 ਘੰਟੇ ਪੜਾ ਦਿੱਤੀ ਉਹਨੇ, ਕਰਾਚੀ ਟਾਪੋ ਟਾਪ ਆਇਆ, ਮਤਲਬ ਬੰਬੇ ਕੱਢਦਾ ਆਇਆ। ਤੁਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਵੇਲੇ ਜਾਂ ਸਫ਼ਰ ਕੀਤਾ ਹੋਣਾ ਜਾਂ ਤੁਸੀਂ ਰੋਡ ਦੇ ਉੱਤੇ ਉਹਨਾਂ ਨੂੰ ਜਾਂਦਿਆਂ ਵੇਖਿਆ ਹੋਣਾ, ਮੰਠਾਰ ਬੱਸਾਂ ਨੂੰ। ਤੁਸੀਂ ਸਾਰਿਆਂ ਆਪਣੀ ਜ਼ਿੰਦਗੀ 'ਚ ਵੇਖਿਆ ਹੋਣਾ ਵੀ ਇੱਕ ਹੱਥ ਉਹਨਾਂ ਦਾ ਸਟੀਅਰਿੰਗ 'ਤੇ ਹੁੰਦਾ ਸੀ ਤੇ ਪਤਾ ਨਹੀਂ ਕੀ ਵਜ੍ਹਾ ਸੀ, ਅੱਜ ਤੱਕ ਸਮਝ ਨਹੀਂ ਆਈ ਵੀ ਉਹ ਜਿਹੜਾ ਹਾਰਨ ਵਜਾਉਂਦੇ ਸਨ ਉਹਦਾ ਬਟਨ ਸਟੀਅਰਿੰਗ 'ਚ ਕਿਉਂ ਨਹੀਂ ਸੀ ਲੱਗ ਸਕਦਾ। ਉਹ ਹਾਰਨ ਦਾ ਬਟਨ ਜਿਹੜਾ ਹੈ ਉਹ ਪਰਾਂ ਇੰਝ ਹੁੰਦਾ ਸੀ ਵੀ ਗੁਆਂਢੀ ਦੇ ਘਰ ਲਾਇਆ, ਇੰਝ ਹੱਥ ਕਰਕੇ ਉਹਨੂੰ ਵਜਾਉਣਾ ਪੈਂਦਾ ਸੀ। ਮਤਲਬ ਪਰਾਂ ਦੂਰ ਹੱਥ ਕਰਕੇ ਜਾ ਕੇ, ਐਡਾ ਲੰਮਾ ਹੱਥ ਕਰਕੇ। ਜਿਹੜਾ ਡਰਾਈਵਰ ਸਾਹਿਬ ਹੁੰਦੇ ਸਨ, ਇੱਕ ਉਹਨਾਂ ਦਾ ਹੱਥ ਸਟੀਅਰਿੰਗ 'ਤੇ ਹੁੰਦਾ ਸੀ ਤੇ ਉਸ ਵੇਲੇ ਇਹ ਵੀ ਸਮਝ ਲਓ ਕਿ ਬੱਸਾਂ ਦੇ ਇਹ ਜਿਹੜੇ ਸਿਸਟਮ ਸਨ ਹਾਈਡ੍ਰਾਲਿਕ ਔਰ ਦੂਸਰੇ ਸਟੀਅਰਿੰਗ ਦੇ, ਉਹ ਕੋਈ ਐਡੇ ਇੰਪਰੂਵਡ ਨਹੀਂ ਸਨ ਹੁੰਦੇ, ਬੜੇ ਧੱਕੇ ਨਾਲ ਬੱਸ ਚਲਾਉਣੀ ਪੈਂਦੀ ਸੀ। ਤੇ ਉਸ ਵੇਲੇ ਉਹ ਇੰਝ ਹੀ ਸੀ ਜਿਵੇਂ ਗੁਆਂਢੀਆਂ ਦੇ ਘਰ ਕੋਈ ਸ਼ੈ ਨਾ ਫੜਾਉਣੀ ਹੋਵੇ ਬੰਦੇ ਨੇ ਜਾਂ ਫੜਨੀ ਹੋਵੇ ਕੰਧ ਦੇ ਉੱਤੋਂ, ਇਵੇਂ ਉਹ ਉੱਤੇ ਹਾਰਨ ਲੱਗਾ ਹੁੰਦਾ ਸੀ। ਇਹ ਜਿਹੜੀ ਪੋਜੀਸ਼ਨ 'ਚ ਮੈਂ ਬੈਠਾ ਜੇ, ਇਸ ਪੋਜੀਸ਼ਨ 'ਚ ਡਰਾਈਵਰ ਸਾਹਿਬ ਬਹਿ ਕੇ ਇੱਕ ਹੱਥ ਉਹਨਾਂ ਦਾ ਹਾਰਨ 'ਤੇ ਹੁੰਦਾ ਸੀ ਤੇ ਇੱਕ ਹੱਥ ਸਟੀਅਰਿੰਗ 'ਤੇ ਹੁੰਦਾ ਸੀ ਤੇ ਬਸ ਫਿਰ ਅੱਲਾ ਦੀ ਸਪੁਰਦ ਹੁੰਦਾ ਸੀ। ਇੰਝ ਹੀ ਸੀ ਵੀ ਜਿਵੇਂ ਮਟਿਆਰ ਜਿਹੜੀ ਹੈ ਨਾ ਉਹ ਘੜਾ ਸਿਰ 'ਤੇ ਰੱਖਿਆ ਹੋਵੇ ਤੇ ਜਿਵੇਂ ਉਹਦੀ ਲੱਕ ਹਿੱਲੇ ਮਜਾਜਣ ਜਾਂਦੀ ਦਾ, ਜਿਵੇਂ ਮਟਿਆਰ ਦਾ ਲੱਕ ਹਿੱਲਦਾ, ਇਵੇਂ ਹੀ ਉਹ ਬੱਸ ਜਿਹੜੀ ਹੈ ਉਹ ਸੜਕ 'ਤੇ ਹਿਲਦੀ ਫਿਰਦੀ ਸੀ। ਕਿਸੇ ਵੇਲੇ ਹਲਾਰਾ ਬਹੁਤਾ ਵੱਜ ਜਾਂਦਾ ਸੀ ਤੇ ਫਿਰ ਉਹ ਖਤਾਨਾਂ 'ਚ ਪਈ ਹੁੰਦੀ ਸੀ ਬੱਸ ਪੁੱਠੀ ਹੋਈ ਤੇ ਬੰਦੇ ਵਿਚਾਰੇ ਕੁਝ ਬਚ ਜਾਂਦੇ ਸਨ, ਕੁਝ ਮਰ ਜਾਂਦੇ ਸਨ ਤੇ ਉੱਥੋਂ ਨਿਕਲ ਕੇ ਬਾਹਰ ਆਪਣੀ ਕਿਸਮਤ ਨੂੰ ਪਿੱਟਦੇ ਸਨ ਵੀ ਕਿੱਥੇ ਬਹਿ ਬੈਠੇ ਹੈ। ਤੇ ਜੇ ਅੱਲਾ ਕਰੇ ਖੈਰ ਹਾਦਸਾ ਨਾ ਹੋਏ ਰੱਬੀ, ਤੇ ਫਿਰ ਜ਼ਾਹਿਰ ਹੈ 2-2.5 ਘੰਟੇ ਪਹਿਲਾਂ ਹੀ ਮੰਠਾਰ ਅਪੜਾ ਦਿੰਦੀ ਸੀ ਆਪਣੇ ਮਕਾਮ 'ਤੇ, ਜਿਹੜੀ ਵੀ ਜਗ੍ਹਾ 'ਤੇ ਪਹੁੰਚਾਉਣਾ ਹੋਵੇ। ਕਈ ਵਾਰੀ ਫਿਰ ਡਰਾਈਵਰ ਸਾਹਿਬ ਇੰਨੀ ਤੇਜ਼ੀ ਨਾਲ ਗੱਡੀ ਚਲਾਉਂਦੇ ਸੀ ਵੀ 2-2.5 ਘੰਟੇ ਦੀ ਬਜਾਏ 20, 30, 40, 50 ਸਾਲ ਪਹਿਲਾਂ ਹੀ ਲੋਕਾਂ ਨੂੰ ਉੱਤੇ ਅਪੜਾ ਦਿੰਦੇ ਸੀ। ਇਹੋ ਜਿਹਾ ਕੰਮ ਹੀ ਟੋਰਾਂਟੋ ਤੋਂ ਆਉਣ ਵਾਲੀ ਸਾਡੀ PIA ਨੇ ਕੀਤਾ। ਮੁਸਾਫਰ ਜਿਹੜੇ ਨੇ ਉਹ ਟੋਰਾਂਟੋ ਛੱਡ ਦਿੱਤੇ ਨੇ ਕਿਉਂਕਿ 2.5-3 ਘੰਟੇ ਪਹਿਲਾਂ ਹੀ ਫਲਾਈਟ ਉਡਾ ਦਿੱਤੀ। ਉਹਨਾਂ 3 ਘੰਟੇ ਪਹਿਲਾਂ ਉਡਾਈ। ਹੁਣ ਲੋਕੀ ਤਾਂ ਤੁਹਾਨੂੰ ਪਤਾ ਹੈ ਕਿ ਲੇਟ ਹੀ ਆਉਣਾ ਤੇ ਟਾਈਮ 'ਤੇ ਆਉਣਾ ਆਪਣੀ ਫਲਾਈਟ 'ਤੇ। ਲੋਕੀ ਏਅਰਪੋਰਟ ਅੱਪੜੇ ਤੇ ਉਹਨੇ ਫਲਾਈਟ ਉਡਾ ਦਿੱਤੀ। ਹੁਣ ਅਸੀਂ ਜਿਸ ਵੇਲੇ ਸੂਤਰਾਂ ਤੋਂ ਪਤਾ ਕੀਤਾ, ਅਸੀਂ ਨੰਬਰਦਾਰ ਸਾਹਿਬ ਨੂੰ ਫੋਨ ਕੀਤਾ ਪਾਕਿਸਤਾਨ। ਅਸੀਂ ਕਿਹਾ ਵੀ ਨੰਬਰਦਾਰ ਜੀ ਇਹ ਜ਼ਰਾ ਪਤਾ ਕਰਕੇ ਦੱਸੋ ਕਿ ਹੋਇਆ ਕੀ ਹੈ। ਅੱਛਾ, ਲੰਬੜਦਾਰ ਸਾਹਿਬ ਜਿਹੜੇ ਨੇ ਉਹਨਾਂ ਨੇ ਫਿਰ ਆਪਣੇ ਸੂਤਰਾਂ ਨਾਲ ਪਤਾ ਕੀਤਾ ਤੇ ਉਹਨਾਂ ਨੂੰ ਇਹ ਪਤਾ ਲੱਗਾ ਕਿ ਅਸਲ ਦੇ ਵਿੱਚ ਪਾਇਲਟ ਸਾਹਿਬ ਨੇ ਉਹ ਕਿਤੇ ਆਪਣੇ ਸੁਹੇਲ ਵੜੈਚ ਸਾਹਿਬ ਕੋਲੋਂ ਤਰੀਫਲ ਇਸ ਤੋਂ ਖਦੂਸ ਲੈ ਬੈਠੇ ਸਨ ਤੇ ਉਹ ਖਾ ਬੈਠੇ ਸਨ। ਉਹਦੇ ਨਾਲ ਬੰਨ ਟੁੱਟ ਗਏ ਸਨ। ਹੁਣ ਬੰਨ ਟੁੱਟਣਾ ਕੀ ਹੁੰਦਾ ਇਹਨੂੰ ਛੱਡੋ, ਕੀ ਐਕਸਪਲੇਨ ਕਰਨਾ, ਕੋਈ ਚੰਗੀ ਗੱਲ ਨਹੀਂ। ਬਹਰਹਾਲ ਪਹਿਲਾਂ ਉਹਨਾਂ ਨੂੰ ਬੰਨ ਪਿਆ ਸੀ, ਉਹ ਬੰਨ ਜਿਸ ਵੇਲੇ ਟੁੱਟ ਗਏ ਤੇ ਉਸ ਤੋਂ ਬਾਅਦ ਉਹਨਾਂ ਕਿਹਾ ਮੈਂ ਇੱਥੇ ਨਹੀਂ ਰੁਕਦਾ, ਮੈਂ ਹੁਣ ਪਾਕਿਸਤਾਨ ਜਾਣਾ। ਬਹਰਹਾਲ ਇਹ ਤਾਂ ਮਜ਼ਾਕ ਸੀ। ਅੰਦਰ ਦੇ ਜਿਹੜੇ ਲੰਬੜਦਾਰ ਸਾਹਿਬ ਦੇ ਸੂਤਰ ਨੇ ਉਹ ਇਹ ਦੱਸਦੇ ਨੇ ਵੀ ਭਾਈ ਹੋਰਾਂ ਨੇ ਬੇਗਮ ਦੀ ਸਾਲਗਿਰਾ 'ਤੇ ਪੜ੍ਹਨਾ ਸੀ। ਇਹ ਹੁਣ ਪਤਾ ਨਹੀਂ ਕਿੰਨੀ ਸੱਚੀ ਗੱਲ ਹੈ। ਇਹ ਅੰਦਰੋਂ PIA ਦੇ ਅੰਦਰੋਂ ਕਿਸੇ ਨੇ ਦੱਸੀ ਹੈ ਵੀ ਜ਼ਨਾਨੀ ਆਪਣੀ ਦੀ, ਮੇਰਾ ਮਤਲਬ ਚਲੋ ਚੰਗਾ ਹੀ ਹੈ, ਜ਼ਨਾਨੀ ਕੋਈ ਡਰਦਾ ਸੀ ਗਰੀਬ। ਜ਼ਨਾਨੀ ਦੀ ਸਾਲਗਿਰਾ 'ਤੇ ਅੱਪਣ ਲਈ ਉਹਨੇ ਇੰਝ ਟਾਪੋ ਟਾਪ ਜਹਾਜ਼ ਜਿਹੜਾ ਉਹਨੂੰ ਭਜਾਇਆ ਹੈ ਕਿ ਉਹਨੇ ਤਬਾਹੀ ਕਰਕੇ ਰੱਖ ਦਿੱਤੀ। ਮੈਨੂੰ ਵਾਕਿਆ ਚੇਤੇ ਆ ਗਿਆ, ਇੱਕ ਵਾਰੀ ਕਿਸੇ ਪਾਸੇ ਮੈਂ ਜਾ ਰਿਹਾ ਸਾਂ ਅਤੇ ਜਹਾਜ਼ ਦੀ ਸੀਟ 'ਤੇ ਨਾਲ ਇੱਕ ਬਾਬਾ ਜੀ ਬੈਠੇ ਸਨ, ਤਹਿਮਦ ਬੰਨਿਆ ਸੀ, ਪੱਗ ਵੀ ਸਿਰ 'ਤੇ ਸੀ ਅਤੇ ਉਹ ਬੈਠੇ ਸਨ। ਜ਼ਾਹਿਰ ਹੈ ਕਿ ਜਹਾਜ਼ ਜਿਸ ਵੇਲੇ ਏਅਰਪੋਰਟ ਦੇ ਉੱਤੇ ਅਸੀਂ ਬੈਠੇ, ਬੈਲਟ ਸ਼ੈਲਟ ਲਾਏ ਅਤੇ ਜਹਾਜ਼ ਉੱਥੋਂ ਉੱਡਿਆ। ਜਹਾਜ਼ ਜਿਸ ਵੇਲੇ ਤੁਹਾਨੂੰ ਪਤਾ ਹੈ ਕਿ ਉਹ ਰਨਵੇ ਦੇ ਉੱਤੇ ਆਉਂਦਾ ਅਤੇ ਥੋੜ੍ਹਾ, ਸਾਡੇ ਰਨਵੇ ਵੀ ਉਹੋ ਜਿਹੇ ਹੀ ਹੁੰਦੇ ਨੇ,
ਤੇ ਜ਼ਰਾ ਖੜਾਚ ਹੋਇਆ ਇੰਝ ਹੀ ਸਾਡੇ ਰਨਵੇ ਇੰਝ ਹੀ ਨੇ ਉੱਤੇ, ਜਿਵੇਂ ਮੇਰਾ ਉੱਤੇ ਪਿਛਲੀ ਪਿੰਡ ਦੀ ਕੋਈ ਪੁਰਾਣੀ ਟੋਇਆਂ ਵਾਲੀ ਸੜਕ ਹੋਵੇ ਤੇ ਮੀਂਹ ਪੈਣ ਤੋਂ ਬਾਅਦ ਉੱਥੋਂ ਦੀ ਤੁਸੀਂ ਕੋਈ 4 ਦਿਨਾਂ ਬਾਅਦ ਲੰਘੋ ਤੇ ਜੋ ਹਾਲਾਤ ਉੱਥੇ ਬਣਦੇ ਨੇ ਉਹ ਹੀ ਤਕਰੀਬਨ ਬਣੇ ਸਨ। ਖੈਰ ਜਿਸ ਵੇਲੇ ਜਹਾਜ਼ ਫਜ਼ਾ 'ਚ ਗਿਆ ਤੇ ਜਹਾਜ਼ ਨੇ ਥੋੜ੍ਹੀ ਦੇਰ ਤੋਂ ਬਾਅਦ 1-2 ਮਿੰਟ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਬਿਲਕੁਲ ਉਹਨੂੰ ਹਜੋਕੇ ਲੱਗਣਾ ਬੰਦ ਹੋ ਜਾਂਦੇ ਨੇ ਤੇ ਬਿਲਕੁਲ ਸਖਤ ਹੋ ਜਾਂਦਾ। ਉਹ ਉੱਡ ਤੇ ਰਿਹਾ ਹੁੰਦਾ ਪਰ ਉਹ ਹਿੱਲ ਨਹੀਂ ਰਿਹਾ ਹੁੰਦਾ। ਤੇ ਉਹ ਬਜ਼ੁਰਗ ਜਿਹੜੇ ਉਹ ਪਹਿਲੀ ਵਾਰੀ ਜਹਾਜ਼ 'ਚ ਬੈਠੇ ਸਨ, ਉਹਨਾਂ ਕਿਹਾ ਵੀ ਪੁੱਤ ਇਹਦੇ ਨਾਲ ਗੱਲ ਕਰ, ਇਹਨੇ ਲੱਗਦਾ ਫਿਰ ਡੱਕ ਲਿਆ ਜਹਾਜ਼। ਇਹਨੂੰ ਕਿਹਾ ਪੁੱਤ ਹਿੱਕੀ ਚੱਲ, ਗਾਂਹ ਪਹੁੰਚੀਏ, ਸਫ਼ਰ ਲੰਮਾ। ਇਹਨੇ ਲੱਗਦਾ ਫਿਰ ਖਿਲਾਰ ਲਿਆ, ਚੰਗਾ ਭਲਾ ਭਜਾਇਆ ਸੀ, ਹੁਣ ਇਹਨੇ ਫਿਰ ਖਿਲਾਰ ਲਿਆ। ਤੇ ਉਹ ਮੈਂ ਬਾਬਾ ਜੀ ਨੂੰ ਦੱਸਿਆ ਵੀ ਨਹੀਂ, ਇਹ ਖਿੜਕੀ ਤੋਂ ਥੱਲੇ ਵੇਖੋ ਜਹਾਜ਼ ਤੁਰ ਪਿਆ, ਇਹ ਹਵਾ ਜਾ ਕੇ ਇੰਝ ਹੀ ਹੋ ਜਾਂਦਾ। ਤੇ ਹੁਣ ਇਹ ਹਿੱਕੀ ਚੱਲੂ, ਤੁਸੀਂ ਘਬਰਾਓ ਨਾ, ਇਹਦੀ ਇੱਕੋ ਹੀ ਸਪੀਡ ਹੁੰਦੀ, ਇਹਨੇ ਹਿੱਕੀ ਚੱਲਣਾ। ਤੇ ਹਿੱਕੀ ਚੱਲਣਾ ਕੀ ਹੁੰਦਾ ਹੈ ਵੀ ਤੁਸੀਂ ਕਿਸੇ ਲਾਗੇ ਬੈਠੇ ਬਜ਼ੁਰਗ ਕੋਲੋਂ ਪੁੱਛ ਸਕਦੇ ਹੋ। ਤੇ ਬਹਰਹਾਲ ਇਹ ਪਾਇਲਟ ਜਿਹੜਾ ਹੈ ਭਾਈ ਜੀ, ਇਹ ਹਿੱਕੀ ਨਹੀਂ ਚੱਲਿਆ, ਮੈਨੂੰ ਤਾਂ ਲੱਗਦਾ ਹੈ ਬੰਬੇ ਕੱਢਦਾ ਆਇਆ। ਤੇ ਇਹਨੂੰ ਹੁਣ ਪੁੱਛਣਾ ਚਾਹੀਦਾ ਜਵਾਨ ਨੂੰ, ਜਾਂ ਫਿਰ ਇਹਨੇ ਕੋਈ ਵਰਲਡ ਰਿਕਾਰਡ ਕਾਇਮ ਕਰਨਾ ਸੀ ਵੀ ਜਿਹੜਾ ਫਲਾਈਟ ਹੀ ਪਹਿਲਾਂ ਲੈ ਆਇਆ। ਬਹਰਹਾਲ ਇਹ ਪਾਕਿਸਤਾਨ ਦੀ ਓਵਰਆਲ ਜਿਹੜੀ ਮੈਨੇਜਮੈਂਟ ਦੀ ਇਸ ਵੇਲੇ ਹਾਲਾਤ ਨੇ, ਇਹ ਹਕੂਮਤ ਕਿੱਥੋਂ ਤੱਕ ਅੱਪੜ ਚੁੱਕੀ ਹੈ, ਇਹਨਾਂ ਨਲਾਇਕ ਕਿੱਥੇ ਕਿੱਥੇ ਭਾਏ ਨੇ ਵੀ ਸਵਾਰੀਆਂ ਛੱਡ ਕੇ ਜਹਾਜ਼ ਇੱਥੇ ਲੈ ਆਇਆ, ਇਹ ਤੁਹਾਨੂੰ ਦੱਸਣਾ ਸੀ। ਅੱਛਾ ਜੀ, ਅੱਗੇ ਜੀ ਫਲਸਤੀਨ ਵਾਸਤੇ ਅਸੀਂ ਕਾਨਫਰੰਸ ਕੀਤੀ, ਉੱਥੇ ਵੀ ਬੰਨ ਟੁੱਟ ਗਏ। ਹਾਂਜੀ, ਉੱਥੇ ਵੀ ਉਹਨਾਂ ਨੇ ਜਾਂ ਫਿਰ ਬੰਨ ਪੈ ਗਏ ਉਦਣ ਤੇ ਜਾਂ ਬੰਨ ਟੁੱਟ ਗਏ। ਉਹ ਵੀ ਜਨਾਬ ਮੈਂ ਲੰਬੜਦਾਰ ਸਾਹਿਬ ਨਾਲ ਰਾਬਤਾ ਕੀਤਾ ਵੀ ਇਹ ਗੱਲ ਹੋਈ ਕੀ ਹੈ। ਉਹਨਾਂ ਨੇ ਮੈਂ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਕਾਨਫਰੰਸ, ਮੈਂ ਤਾਂ ਕਿਹਾ ਫਲਸਤੀਨ ਦੀ ਹੋ ਰਹੀ, ਪਰ ਇਹ ਅੰਦਰੋਂ ਖਬਰ ਜਿਹੜੀ ਹੈ ਇਹ ਰਾਤੀ ਲੰਬੜਦਾਰ ਸਾਹਿਬ ਨੇ ਉਹਨਾਂ ਸਾਨੂੰ ਜਿਸ ਵੇਲੇ ਕੀਤਾ ਫੋਨ ਤੇ ਉਹਨਾਂ ਕਿਹਾ ਕਿ ਉਹ ਉੱਥੇ ਤੇ ਭਾਈ ਕੁਝ ਨੂੰ ਬੰਨ ਪੈ ਗਏ ਤੇ ਕੁਝ ਦੇ ਬੰਨ ਟੁੱਟ ਗਏ। ਮੈਂ ਕਿਹਾ ਜੀ ਹੋਇਆ ਕੀ? ਉਹਨਾਂ ਕਿਹਾ ਜੀ ਕਾਨਫਰੰਸ ਫਲਸਤੀਨ ਵਾਸਤੇ ਸੀ, ਪਰ ਉੱਥੇ ਖਾਣ ਪੀਣ ਨੂੰ ਮਾਲ ਵਾਲਾ ਛੱਡ ਦਿੱਤਾ। ਉਹ ਖਾਣ ਪੀਣ ਨੂੰ ਉਹਦੇ 'ਚ ਹਲਵਾ ਜਾਤ ਵੀ ਸਨ, ਪੇਸਟਰੀਆਂ ਵੀ ਸਨ। ਅਸੀਂ ਨਹੀਂ ਦੱਸਣ ਡਏ, ਇਹ ਲੰਬੜਦਾਰ ਸਾਹਿਬ ਨੂੰ ਦੱਸਿਆ ਜਨਾਬ ਮਲੀਹਾ ਲੋਧੀ ਸਾਹਿਬਾ ਨੇ। ਹਾਂਜੀ, ਕਿਤੇ ਲੰਬੜਦਾਰ ਸਾਹਿਬ ਦੀ ਉਹਨਾਂ ਨਾਲ ਗੱਲ ਹੋਈ ਹੈ ਤੇ ਮਲੀਹਾ ਲੋਧੀ ਸਾਹਿਬਾ ਨੇ ਉਹਨਾਂ ਨੂੰ ਦੱਸਿਆ ਕਿ ਉੱਥੇ ਜਨਾਬ ਬਹੁਤ ਹੀ ਖਾਣ ਪੀਣ ਨੂੰ ਕੰਮ ਸੀ ਤੇ ਨਾਲ ਛੁਰੀਆਂ ਕਾਂਟੇ ਵੀ ਦੇ ਛੜੇ। ਅੱਛਾ, ਪਾਕਿਸਤਾਨ ਦੇ ਵਿੱਚ ਨਾ ਇੱਕ ਹੋਰ ਰਿਵਾਜ ਹੈ, ਨਿੱਕੇ ਹੁੰਦਿਆਂ 2 ਘੰਟੀਆਂ ਸੁਣੀ ਦੀਆਂ ਸਨ। ਇੱਕ ਘੰਟੀ ਤੁਹਾਨੂੰ ਪਤਾ ਟ੍ਰੇਨ ਸਟੇਸ਼ਨ 'ਤੇ ਵੱਜਦੀ ਹੁੰਦੀ ਸੀ ਤੇ ਦੂਜੀ ਘੰਟੀ ਜਿਹੜੀ ਸਕੂਲੇ ਵੱਜਦੀ ਸੀ, ਛੁੱਟੀ ਹੋ ਜਾਂਦੀ ਸੀ। ਇੱਕ ਤੀਜੀ ਘੰਟੀ ਵੀ ਪਾਕਿਸਤਾਨ 'ਚ ਸੁਣੀ ਦੀ। ਚੰਗੇ ਭਲੇ ਬੰਦੇ ਉਹ ਘੰਟੀ ਵਜਾਉਂਦੇ ਨੇ ਤੇ ਬੜੇ ਫਖਰ ਨਾਲ ਵਜਾਉਂਦੇ ਨੇ ਤੇ ਉਹਨੂੰ ਬੜਾ ਸਟਾਈਲ ਸਮਝਦੇ ਨੇ। ਉਹ ਜਦੋਂ ਚਾਹ 'ਚ ਚੀਨੀ, ਜਦੋਂ ਚਾਹ 'ਚ ਖੰਡ ਖੋਰਦੇ ਜੇ, ਉਹ ਭਾਈ ਮੇਰੇ ਚਾਹ 'ਚ ਤੁਸੀਂ ਕੋ, ਮੇਰਾ ਮਤਲਬ ਹੈ ਵੀ ਉੱਥੇ ਕੋ ਤੁਸੀਂ ਤੂਫਾਨ ਤੋਂ ਨਹੀਂ ਲਿਆਉਣਾ। ਚਾਹ 'ਚ ਚਮਚੀ ਤੁਸੀਂ ਖੰਡ ਦੀ ਇੱਕ ਪਾਈ ਹੈ ਤੇ ਚਾਹ ਨੂੰ ਇੰਝ ਵਕਤ ਪਾਇਆ ਜਿਵੇਂ ਵਾਸ਼ਿੰਗ ਮਸ਼ੀਨ 'ਚ ਕੱਪੜੇ ਧੋਣੇ ਜੇ। ਇਦੋਂ ਹੌਲਾ ਤੇ ਵਾਸ਼ਿੰਗ ਮਸ਼ੀਨ ਕੱਪੜੇ ਧੋਂਦੀ ਹੈ ਜਿਵੇਂ ਤੁਸੀਂ ਉੱਥੇ ਉਹਦੇ, ਮੇਰਾ ਮਤਲਬ ਚੱਕਰ ਚੜਾ ਦਿੰਦੇ ਹੋ। ਚੀਨੀ ਤੋਬਾ ਮੰਗਦੀ ਹੋਣਗੀ, ਭਾਈ ਜੀ ਮੈਂ ਘੁਲ ਜਾਨੀ ਹੈ, ਮੈਨੂੰ ਮਾਫੀ ਦੇ ਦਿਓ। ਇਹ ਅਦਬੋ ਅਦਾਬ ਦੇ ਖਿਲਾਫ ਹੈ ਕਿ ਤੁਹਾਡੀ ਚਾਹ ਦੇ ਵਿੱਚ ਖੰਡ ਜਦੋਂ ਤੁਸੀਂ ਹੱਲ ਕਰਨ ਡਏ ਹੋ ਤੇ ਉਹ ਜਿਹੜੀ ਚਮਚੀ ਹੈ ਉਹਦੀ ਟਨ ਦੀ ਆਵਾਜ਼ ਆਵੇ, ਅਦਬੋ ਅਦਾਬ ਦੇ ਖਿਲਾਫ ਹੈ। ਇਵੇਂ ਹੀ ਰੋਟੀ ਖਾਂਦਿਆਂ ਨਿੱਕੇ ਹੁੰਦਿਆਂ ਪਿੰਡਾਂ 'ਚ ਤੇ ਮੂੰਹ 'ਤੇ ਚਪੇੜਾਂ ਪੈਂਦੀਆਂ ਹੁੰਦੀਆਂ ਸਨ ਮਾਵਾਂ ਕੋਲੋਂ, ਜੇ ਰੋਟੀ ਖਾਂਦਿਆਂ ਬਾਅਦ ਮੂੰਹ ਦੇ ਵਿੱਚੋਂ ਆਵਾਜ਼ ਆਏ। ਪਰ ਬਾਜਵਾ ਸਾਹਿਬ ਦੇ ਆਉਂਦੀ ਸੀ, ਪਤਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਸੀ ਕਿਸੇ ਮਾਰਿਆ। ਉਹ ਬਹਰਹਾਲ ਜਿਸ ਵੇਲੇ ਰੋਟੀ ਖਾਂਦੇ ਸਨ ਤੇ ਯਕੀਨ ਕਰੋ ਗਲਾਚ ਹੀ ਖਾਂਦੇ ਸਨ, ਤਬਾਹੀ ਫੇਰੀ ਆਉਂਦੇ ਸਨ। ਨਾ ਫੌਜ ਨੇ ਉਹਨਾਂ ਨੂੰ ਇਹ ਦੱਸੀ ਗੱਲ ਤੇ ਨਾ ਉਹਨਾਂ ਨੂੰ ਮੇਰਾ ਹੱਲ, ਉਹਨਾਂ ਕੋਲ ਆਪ ਹੀ ਧਿਆਨ ਕੀਤਾ। ਬਾਹਰ ਲੱਗੇ ਤੁਰਨੇ। ਅਗਲੀ ਗੱਲ ਇਹ ਹੈ ਜੀ ਕਿ ਇਹ ਜਿਸ ਵੇਲੇ ਇਹ ਛੁਰੀਆਂ ਕਾਂਟੇ ਵੀ ਜ਼ਰਾ ਘੱਟ ਖੜਕਾਈ ਦੇ ਨੇ, ਇਹ ਖਾਣ ਵਾਸਤੇ ਹੁੰਦੇ ਨੇ। ਕੋਈ ਚਿਮਟਾ ਨਹੀਂ ਤੁਹਾਡੇ ਹੱਥ 'ਚ ਕੋਈ ਦੇ ਦਿੰਦਾ ਕਿ ਛੁਰੀ ਤੇ ਕਾਂਟਾ ਦਾ ਟਨ ਦੀ ਆਵਾਜ਼ ਆਉਣੀ ਚਾਹੀਦੀ ਹੈ ਤੇ ਚਮਚਾ ਖਰੋਚ। ਇਹ ਤੁਸੀਂ ਕੋਈ ਬਰਫ਼ ਥੋੜ੍ਹੀ ਸਾਫ਼ ਕਰਨ ਡਏ ਹੋ, ਜਾਂ ਮੇਰਾ ਮਤਲਬ ਬਜਰੀ ਥੋੜ੍ਹੀ ਚਾੜਨ ਡਏ ਹੋ ਟਰੱਕ 'ਤੇ ਕਿ ਜਿਸ ਵੇਲੇ ਪਲੇਟ 'ਚੋਂ ਖਾ ਰਹੇ ਹੋ ਤੇ ਚੌਲ ਜਨਾਬ ਉੱਧਰਲੇ ਪਾਸਿਓਂ ਘੇਰ ਕੇ ਇੱਧਰ ਨੂੰ ਲਿਆ ਰਹੇ ਹੋ। ਇਹ ਪਾਣੀਪਤ ਦੀ ਲੜਾਈ ਨਹੀਂ ਹੁੰਦੀ ਭਾਈ ਜੀ, ਉਹ ਚੌਲ ਤੁਹਾਡੇ ਹੀ ਨੇ, ਕਿਸੇ ਨੇ ਨਹੀਂ ਖੋਲ੍ਹਣਾ। ਉਹ ਮੈਨੂੰ ਚੇਤੇ ਆ ਗਿਆ, ਇੱਕ ਸਾਡੇ ਡਾਕਟਰ ਕੁਰੈਸ਼ੀ ਸਾਹਿਬ ਨੇ ਜਨਾਬ, ਉਹਨਾਂ ਨੇ ਇੱਕ ਵਾਰੀ ਮੈਨੂੰ ਦਾਸਤਾਨ ਸੁਣਾਈ, ਇੰਡੀਆਨਾਪੋਲਿਸ ਦੇ ਵਿੱਚ ਰਹਿੰਦੇ ਨੇ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਦੇ ਵਿੱਚ ਜਦੋਂ ਜਾਈਦਾ ਅਤੇ ਉੱਥੇ ਆਉਂਦੇ ਨੇ ਰੋਟੀ ਖੋਲ੍ਹ ਦਿਓ। ਉਹਨਾਂ ਕਿਹਾ ਹਾਲਾਂਕਿ ਕਹਿਣਾ ਚਾਹੀਦਾ ਵੀ ਬੰਦੇ ਖੋਲ੍ਹ ਦਿਓ, ਕਿਉਂਕਿ ਰੋਟੀ ਤਾਂ ਉੱਥੇ ਹੀ ਹੁੰਦੀ ਹੈ, ਉਹਨੂੰ ਕਿਤੇ ਖੋਲ੍ਹਣਾ ਜਿਵੇਂ ਬੰਦੇ ਖੋਲ੍ਹਦੇ ਜੇ ਅਤੇ ਜਿਵੇਂ ਫਿਰ ਰੋਟੀ 'ਤੇ ਲਾ। ਅੱਛਾ, ਇਹ ਸਾਨੂੰ ਲੱਗਦਾ ਹੈ ਵੀ ਇਹ ਜੈਂਟਰੀ ਨਹੀਂ ਕਰਦੀ, ਮਾੜਾ ਬੰਦਾ ਕਰਦਾ। ਨਾ, ਇਹ ਝੂਠ ਜੇ। ਮੈਂ ਇਹ ਹਰ ਲੈਵਲ 'ਤੇ ਵੇਖਿਆ, ਮੈਂ ਹਰ ਲੈਵਲ 'ਤੇ। ਔਰ ਇਹਦੀ ਤੁਹਾਨੂੰ ਕਿਸੇ ਦਿਨ ਵਜ੍ਹਾ ਦੱਸਾਂਗੇ ਕਿ ਇਹਦੀ ਵਜ੍ਹਾ ਕੀ ਹੈ। ਇਹਦੀ ਵਜ੍ਹਾ ਇੱਕ ਇਹ ਜਿਹੜੀ ਸਾਡੇ ਅੰਦਰ ਭੁੱਖ ਹੈ ਨਾ, ਇਹਦੀ ਵਜ੍ਹਾ ਤੁਸੀਂ ਫਿਰ ਆਖਣਾ ਵੀ ਡਾਕਟਰ ਗਿੱਲ ਹਰ ਸ਼ੈ ਅੰਗਰੇਜ਼ਾਂ 'ਤੇ ਪਾ ਦਿੰਦੇ ਹੋ। ਇਹ ਯਕੀਨ ਕਰੋ ਇਹਦੀ ਵਜ੍ਹਾ ਅੰਗਰੇਜ਼ ਨੇ। ਮੈਂ ਕਿਸੇ ਦਿਨ ਤੁਹਾਡੇ ਨਾਲ ਇਹ 'ਤੇ ਪੂਰੀ ਇੱਕ ਰਿਸਰਚ ਸ਼ੇਅਰ ਕਰਾਂਗਾ। ਇਹ ਸਾਨੂੰ ਭੁੱਖਾ ਉਹਨਾਂ ਮਾਰਿਆ, ਔਰ ਸਦੀਆਂ ਜਿਹੜੇ 200 ਸਾਲ ਰਹੇ ਨੇ 30-40 ਸਾਲ ਭੁੱਖਾ ਮਾਰਿਆ। ਰੋਟੀ ਦੀ ਇੰਨੀ ਕਿੱਲਤ ਕਰ ਗਏ ਸਾਨੂੰ ਇੱਥੇ, ਆ 5 ਦਰਿਆਵਾਂ ਦੀ ਧਰਤੀ ਅਤੇ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਕੋਲੋਂ ਰੋਟੀ ਇੰਨੀ ਖੋਹ ਲਈ ਸੀ ਕਿ ਉਹ ਰੋਟੀ ਦੀ ਭੁੱਖ ਹੀ ਅਜੇ ਅਗਲੀਆਂ ਨਸਲਾਂ 'ਚੋਂ ਨਹੀਂ ਨਿਕਲਣ ਡਈ। ਹੋਰ ਤੁਸੀਂ ਕਿਤੇ ਮੁਲਕ ਦੇ ਵਿੱਚੋਂ ਐਵੇਂ ਲਾ ਹੁੰਦੀ ਵੇਖੀ ਜੇ ਰੋਟੀ 'ਤੇ, ਜਿਵੇਂ ਸਾਡੇ ਹੁੰਦੀ ਹੈ।
ਤੇ ਇਹ ਥੱਲੇ ਵਾਲਾ ਕੰਮ ਹੋਵੇ ਜਾਂ ਉੱਤੇ ਵਾਲਾ ਕੰਮ ਹੋਵੇ, ਵਿਆਹ ਹੋਵੇ ਜਾਂ ਮਰਗ ਹੋਵੇ, ਲੋਕਾਂ ਜਨਾਬ ਪਸੀਨੇ ਆਏ ਹੁੰਦੇ ਨੇ, ਇੱਕ ਹੱਥ ਇੱਥੇ ਤੇ ਇੱਕ ਹੱਥ ਚੰਗੀ ਭਲੀ ਕੁੜੀ ਹੁੰਦੀ ਹੈ, ਮੁੰਡੇ ਜਿਹੜੇ ਨੇ ਉਹ ਆਪਣਾ ਜਨਾਬ ਪੋਜੀਸ਼ਨ ਲੈਂਦੇ ਨੇ ਵੀ ਕਿਸੇ ਤਰੀਕੇ ਨਾਲ ਇਹਦਾ ਨੰਬਰ ਲਈਏ। ਇਹ ਛੋਟੇ ਛੋਟੇ ਕਾਕੇ ਜਿਹੜੇ ਨੇ ਇਹ ਫਿਰਦੇ ਤੁਰਦੇ ਨੇ ਜਨਾਬ, ਕੁੜੀ ਵੇਖਦੇ ਨੇ ਕਿ ਬੜੀ ਕੋਈ ਜਨਾਬ ਬੀਕਨ ਹਾਊਸ ਤੋਂ ਹੀ ਪੜ੍ਹੀ ਲੱਗਦੀ ਹੈ ਜਾਂ ਪੜ੍ਹ ਰਹੀ ਹੈ ਯੂਨੀਵਰਸਿਟੀ ਦੇ ਵਿੱਚ, ਤੇ ਉਹਦੇ ਲਾਗੇ ਪੋਜੀਸ਼ਨ ਇਖਤਿਆਰ ਕਰਦੇ ਨੇ ਵੀ ਕਿਸੇ ਤਰੀਕੇ ਨਾਲ ਗੱਲਬਾਤ ਕਰਕੇ ਕੋਈ ਨੰਬਰ ਸ਼ੰਬਰ ਪੁੱਛਾਂ। ਤੇ ਉਹਨੇ ਚਿਰ ਨੂੰ ਜਿਸ ਵੇਲੇ ਮੁੜ ਕੇ ਉਹ ਧੀ ਰਾਣੀ ਮੁੜ ਕੇ ਪਿੱਛੋਂ ਆਪਣੀ ਭੈਣ ਨੂੰ ਪੁੱਛਦੀ ਹੈ ਨਾ ਵੀ ਬੁੱਛੀ, ਉੱਚੀ ਸਾਰੀ ਆਵਾਜ਼ ਮਾਰਦੀ ਹੈ ਵੀ ਬੁੱਛੀ, ਬੁਸ਼ਰਾ ਹੋਏਗੀ ਨਾ ਭੈਣ, ਨਹੀਂ ਬੁੱਛੀ ਅੰਮੀ ਨੂੰ ਪੁੱਛ ਬੋਟੀ ਵੱਡੀ ਪਾਵਾਂਗੇ ਨਿੱਕੀ, ਤੇ ਉੱਥੇ ਸਾਰੀ ਜੈਂਟਰੀ ਮੁੱਕ ਜਾਂਦੀ ਹੈ। ਤੇ ਭਾਈ ਜੀ ਰੋਟੀ ਤੇ ਜਿਹੜੇ ਬੰਦੇ ਨੇ ਨਾ ਉਹ ਆਪਿਓਂ ਬਾਹਰ ਹੋ ਜਾਂਦੇ ਨੇ ਪਾਕਿਸਤਾਨ ਵਾਲੇ। ਇਹ ਭਾਵੇਂ ਫਜ਼ਲੁਰ ਰਹਿਮਾਨ ਸਾਹਿਬ ਦਾ ਲੈਵਲ ਹੋਵੇ ਤੇ ਭਾਵੇਂ ਸਦਰ ਸਾਹਿਬ ਦਾ ਤੇ ਭਾਵੇਂ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਤੇ ਭਾਵੇਂ ਕਿਸੇ ਹੋਰ ਦਾ, ਇਹੀ ਕੰਮ ਇਹਨਾਂ ਕੱਲ੍ਹ ਕੀਤਾ ਹੈ ਸਦਰ ਹਾਊਸ 'ਚ ਫਲਸਤੀਨ ਦੇ ਉੱਤੇ ਪ੍ਰੈਸ ਕਾਨਫਰੰਸ ਸੱਦੀ। ਫਲਸਤੀਨ 'ਚ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਕੁ ਖਲਕਤ ਰੱਬ ਦੀ ਜਿਹੜੀ ਹੈ ਉਹ ਸ਼ਹੀਦ ਹੋ ਚੁੱਕੀ ਤੇ ਕਿੱਡਾ ਕੁ ਜ਼ੁਲਮ ਹੋ ਚੁੱਕਿਆ। ਤੇ ਉੱਥੇ ਬਸ਼ਰਮੀ ਦੀ ਇੰਤਹਾ ਸੀ, ਉੱਥੇ ਚਮਚੇ ਤੇ ਜਨਾਬ ਉੱਥੇ ਚਮਚੇ ਤੇ ਮੇਰਾ ਨਹੀਂ ਛੁਰੀਆਂ ਤੇ ਕਾਂਟੇ ਇੰਜ ਖੜਕ ਰਹੇ ਸਨ ਜਿਵੇਂ ਉੱਥੇ ਮੇਰਾ ਮਤਲਬ ਨਕਲਾਂ ਹੋ ਰਹੀਆਂ ਨੇ ਤੇ ਚਿਮਟੇ ਵੱਜਣ ਡੇ ਨੇ। ਤੁਹਾਨੂੰ ਚੇਤਾ ਨਾ ਮੈਂ ਤੁਹਾਨੂੰ ਇੱਕ ਲਤੀਫਾ ਸੁਣਾਇਆ ਸੀ ਵੀ ਇੱਕ ਮਰਾਸੀ ਨੂੰ ਕਿਸੇ ਨੇ 2 ਤਲਵਾਰਾਂ ਦੇ ਦਿੱਤੀਆਂ, ਉਹਨੇ ਬੜਾ ਸੋਚਿਆ ਇਹਦਾ ਕੀ ਕਰਨਾ, ਉਹਨੇ ਪਿਛਲੇ ਪਾਸਿਓਂ ਦਸਤੇ ਵਢਵਾ ਕੇ ਤੇ ਉਹ ਤਲਵਾਰਾਂ ਪਿਛਲੇ ਪਾਸਿਓਂ ਦੋਵੇਂ ਵੈਲਡ ਕਰਵਾ ਲਈਆਂ ਤੇ ਉਹਨੇ ਚਿਮਟਾ ਵਜਾਉਂਦਾ ਫਿਰੇ ਉਹਨਾਂ ਤਲਵਾਰਾਂ ਨਾਲ। ਇਹੀ ਕੰਮ ਇਹਨਾਂ ਕੀਤਾ। ਇਹਨਾਂ ਨੂੰ ਉਹ ਛੁਰੀਆਂ ਕਾਂਟੇ ਕਈ ਵਾਰੀ ਦਿੱਤੇ ਹੁੰਦੇ ਨੇ, ਹਰ ਥਾਂ ਖਾਣ ਦਾ ਕੰਮ ਨਹੀਂ ਹੁੰਦਾ, ਕਈ ਥਾਵਾਂ 'ਤੇ ਸ਼ੈ ਵਿਖਾਉਣ ਨੂੰ ਹੁੰਦੀ, ਉੱਥੇ ਉਂਝ ਵੀ ਕਹਿ ਦਿੱਤਾ ਵੀ ਨਹੀਂ ਜੀ ਬਸ ਠੀਕ ਹੈ। ਜ਼ਰੂਰੀ ਨਹੀਂ ਹੁੰਦਾ ਵੀ ਕਿਤੇ ਫੌਤਗੀ 'ਤੇ ਵੀ ਕੋਈ ਬੰਦਾ ਤੁਹਾਡੇ ਸਾਹਮਣੇ ਕੋਈ ਸ਼ਹਿਰ ਰੱਖ ਦੇ ਤੇ ਜਨਾਬ ਪੂਰਾ ਮੂੰਹ ਅੱਡ ਕੇ ਉਹ ਸ਼ੈ ਪੂਰੀ ਰੱਖਣੀ ਹੈ, ਉੱਥੇ ਮਾਜ਼ਰਤ ਕਰਕੇ ਉੱਠ ਪਈਦਾ, ਕਿਸੇ ਥਾਂ 'ਤੇ ਖੈਰ ਵੀ ਕਰ ਦਈਦੀ ਹੈ, ਛੱਡ ਵੀ ਦਈਦਾ। ਬਹਰਹਾਲ ਇਹਨਾਂ ਨੇ ਕੱਲ੍ਹ ਅਵਾਨੇ ਸਦਰ 'ਚ ਉਹੀ ਕਰਤੂਤ ਕੀਤੀ ਤੇ ਉੱਥੇ ਇਹਨਾਂ ਜਨਾਬ ਜਿਵੇਂ ਉਹ ਸ਼ਹਜ਼ਾਦਾ ਟਰਾਂਟੋ ਤੋਂ ਜਹਾਜ਼ ਭਜਾ ਕੇ ਲਿਆਇਆ ਨਾ ਬੰਬੇ ਬੁਲਾਉਂਦਾ, ਉਵੇਂ ਹੀ ਇਹ ਬੰਬੇ ਬੁਲਾਉਂਦੇ ਆਏ ਨੇ ਜਨਾਬ। ਇਹਨਾਂ ਫਲਸਤੀਨ 'ਤੇ ਕੋਈ ਗੱਲ ਨਹੀਂ ਕੀਤੀ, ਇਹਨਾਂ ਜਨਾਬ ਗਲਾਛ ਉੱਤੇ ਕੋਈ ਸ਼ੈ ਨਹੀਂ ਛੱਡੀ ਜੋ ਅੱਗੇ ਪਈ ਸੀ, ਤੇ ਉੱਤੇ ਜਨਾਬ ਇੰਜ ਸੀ ਵੀ ਜਿਵੇਂ ਕਿਸੇ ਦੇ ਵਲੀਮੇ 'ਤੇ ਆਏ ਨੇ। ਬਹਰਹਾਲ ਬੇਸ਼ਰਮੀ ਇਹਨੂੰ ਮੈਂ ਇਹੀ ਕਹਿ ਸਕਦਾ, ਹੋਰ ਇੱਥੇ ਮੈਂ ਕੀ ਕਹਿ ਸਕਦਾ। ਇਹ ਇਹਨਾਂ ਹੀ ਹਰਕਤਾਂ ਤੋਂ ਇਹ ਤੁਹਾਨੂੰ ਨਾਲ ਖਬਰ ਦਿੰਦੇ ਤੇ ਨਾਲ ਇਹ ਵੀਡੀਓ ਵੇਖੋ ਵੀ ਮੁਲਕ ਨਾਜ਼ੁਕ ਮੋੜ ਤੋਂ ਗੁਜ਼ਰ ਰਿਹਾ ਤੇ ਇਹ ਤੁਸੀਂ ਵੇਖ ਲਓ, ਇਹ ਜੋ ਨਾਜ਼ੁਕ ਮੋੜ ਜਿਹੜਾ ਤੁਹਾਨੂੰ ਨਜ਼ਰ ਆਉਣ ਡਿਆ ਇੱਥੋਂ ਮੁਲਕ ਗੁਜ਼ਰਨ ਡਿਆ ਤੇ ਇਹ ਜਿੰਨਾ ਮਰਜ਼ੀ ਗੁਜ਼ਰੇ, ਗੱਡੀਆਂ ਡਿੱਗਣ ਉਲਟਣ ਜੋ ਮਰਜ਼ੀ ਕਰੇ, ਇਹਨਾਂ ਜਨਾਬੇ ਵਾਲੀ ਜਿਹੜਾ ਨਾ ਆਪਣੀ ਜਿਹੜੀ ਖੁਰਾਕ ਹੈ ਉਹ ਘੱਟ ਨਹੀਂ ਕਰਨੀ। ਅੱਛਾ ਜੀ, ਅੱਗੋਂ ਜਿਹੜੀ ਹੈ ਉਹ ਪਾਕਿਸਤਾਨ ਨੇ ਤੁਹਾਨੂੰ ਪਤਾ ਕਿ ਕਾਮਯਾਬੀ ਦੇ ਝੰਡੇ ਗੱਡੇ ਨੇ ਤੇ ਉਹਨਾਂ ਝੰਡੇ ਗੱਡਣ ਦੇ ਵਿੱਚ ਅਸਦ ਤੂਰ ਸਾਹਿਬ ਨੇ ਇੱਕ ਟਵੀਟ ਕੀਤਾ। ਉਹਨਾਂ ਕਿਹਾ ਕਿ ਜਿਹੜੀ ਮੈਂ ਮੁਨਫਰਦ ਚੀਜ਼ ਪਾਕਿਸਤਾਨ ਤਹਿਰੀਕ ਇਨਸਾਫ ਤੇ ਦੂਜੀਆਂ ਸਿਆਸੀ ਜਮਾਤਾਂ 'ਚ ਵੇਖੀ ਹੈ ਉਹ ਇਹ ਵੇਖੀ ਹੈ ਕਿ ਇਮਰਾਨ ਖਾਨ ਦਾ ਜਿਹੜਾ ਫਾਲੋਅਰ ਹੈ, ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਦਾ ਵਰਕਰ ਹੈ, ਉਹ ਆਂਸੂ ਗੈਸ ਦੇ ਸ਼ੈਲ ਤੋਂ ਡਰਨ ਦੀ ਬਜਾਏ ਉਹਦੇ ਨਾਲ ਸੈਲਫੀਆਂ ਬਣਾਉਂਦਾ ਸੀ। ਬਈ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ 2 ਸਾਲਾਂ ਤੋਂ ਲੜਨ ਡਏ ਇਸੇ ਕੰਮ ਨਾਲ। ਤੁਹਾਨੂੰ ਪਤਾ ਹੀ ਹੈ ਵੀ ਕਦੋਂ ਦਾ ਇਹ ਆਂਸੂ ਗੈਸ ਵਾਲਾ ਕੰਮ ਸਾਡੇ 'ਤੇ ਸ਼ੁਰੂ ਹੋਇਆ ਤੇ ਹੁਣ ਲੋਕਾਂ ਦੇ ਜਿਹੜੇ, ਹਾਲਾਂਕਿ ਹੈ ਬੜੀ ਭੈੜੀ ਸ਼ੈ ਜੇ, ਪਰ ਹੁਣ ਲੋਕਾਂ ਦਾ ਝਾਕਾ ਉਤਰ ਗਿਆ। ਉਹ ਆਉਂਦੇ ਨੇ ਠੀਕ ਹੈ ਚਲੋ ਤੰਗ ਆਮਦ ਤੇ ਬਜੰਗ ਆਮਦ। ਤੇ ਬਹਰਹਾਲ ਇਹ ਵੀ ਇੱਕ ਜਨਾਬ ਗੱਲ ਸੀ। ਅੱਛਾ ਜੀ, ਅੱਗੋਂ ਉਹਨਾਂ ਨੇ ਗਰੀਦਾ ਫਰੂਕੀ ਸਾਹਿਬਾ ਨੇ ਕਿਹਾ ਕਿ ਗੰਡਾਪੁਰ ਮੇਰੇ ਕੋਲੋਂ ਮਾਫੀ ਮੰਗੇ ਜਾਂ 5 ਅਰਬ ਰੁਪਈਏ ਦਾ ਹਰਜਾਨਾ ਅਦਾ ਕਰੇ ਜਾਂ ਕਾਨੂੰਨ ਦੇ ਮੁਤਾਬਕ ਡੀ ਸੀਟ ਹੋ ਜਾਏ। ਬਾਜੀ ਕੋਈ ਚੌਥਾ ਆਪਸ਼ਨ ਨਹੀਂ, ਮੇਰਾ ਮਤਲਬ ਹੈ ਕਿ ਕੋਈ ਚੌਥਾ ਆਪਸ਼ਨ ਦੇ, ਮਤਲਬ ਰਲ ਮਿਲ ਹੀ ਜਾਓ। ਰਲ ਮਿਲ ਦਾ ਮੇਰਾ ਹੁਣ ਪੁੱਠੇ ਪਾਸੇ ਨਾ ਚਲੇ ਜਾਓ, ਪਹਿਲਾਂ ਹੀ ਉਹ ਜੰਜ ਬਰਾਤ ਤੇ ਉਹ ਬਾਜੇ ਉਹਨਾਂ ਵਾਲੇ ਪਾਸੇ ਨਾ ਭੈਣ ਮੇਰੀ ਤੁਰ ਪਈ, ਕਿਉਂਕਿ ਤੇਰਾ ਤੇ ਵੈਸੇ ਵੀ ਝਾਕਾ ਇੰਨਾ ਖੁੱਲਿਆ ਲੜਾਈ ਦਾ ਵੀ ਤੂੰ ਤੁਰ ਵੀ ਪੈਣੀ ਹੈ। ਤੈਨੂੰ ਤਾਂ ਬਸ ਇਹੋ ਜਿਹਾ ਮੌਕਾ ਚਾਹੀਦਾ। ਮੈਂ ਇਹ ਆਖਣ ਡਿਆ ਵੀ ਮੇਰਾ ਮਤਲਬ ਹੈ ਕੋਈ ਸੁਲ੍ਹਾ ਸਫਾਈ ਕਰ ਲਓ। ਕਿਹੜੀ ਐਸੀ ਗੱਲ ਕਹਿਤੀ, ਲਿਫਾਫਾ ਹੀ ਆਖ ਦਿੱਤਾ ਨਾ, ਤੇ ਕੋਈ ਐਸੀ ਗੱਲ ਨਹੀਂ। ਤੁਸੀਂ ਕਿਹੜਾ, ਮੇਰਾ ਮਤਲਬ ਤੁਹਾਡੇ ਲਈ ਕੋਈ ਨਵੀਂ ਗੱਲ ਹੈ, ਸਾਰੀ ਦੁਨੀਆ ਤੁਹਾਨੂੰ ਆਖਣ ਡਈ ਹੈ। ਟਵਿੱਟਰ ਜਾ ਕੇ ਵੇਖੋ, ਸਾਰੇ ਹੀ ਤੁਹਾਨੂੰ ਲਿਫਾਫਾ ਆਉਂਦੇ ਨੇ। ਉਹਨੇ ਆਖ ਦਿੱਤਾ ਤੇ ਦਰਗੁਜ਼ਰ ਕਰੋ, ਅੱਗੇ ਤੁਰੋ। ਅੱਛਾ ਚਲੋ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਜੀ। ਇਹ ਜ਼ਿਮੀਂਦਾਰਾਂ ਦੀ ਗੱਲ ਸੁਣੋ ਜ਼ਰਾ। ਇਹਨਾਂ ਆਖਿਆ ਵੀ ਇਮਰਾਨ ਖਾਨ ਸਾਡਾ ਮਸੀਹਾ, ਸਾਡੀਆਂ ਫਸਲਾਂ ਦੇ ਪੂਰੇ ਮੁੱਲ ਦਿੰਦਾ ਸੀ, ਮਿੱਲਾਂ ਵੇਲੇ 'ਤੇ ਚਲਾਉਂਦਾ ਸੀ, ਤੇ ਇਹ ਮਾਫੀਆ ਸਾਨੂੰ ਕਿੱਥੋਂ ਟੱਕਰ ਗਈ ਹੈ। ਇਹਨਾਂ ਤੇ ਸਾਨੂੰ मार के रख देता है, तो साड़ी तो तबाही कर देती है। की आंदे ने सुनो जरा। मरियम साहबा, आपने तो हमारे साथ वो जुल्म किया है और हुकूमत को कोई और काम मुझे तो नजर ही नहीं आता कि हमारे घरों के अंदर, खुदा की कसम खा के कह रहा हूं कि मातम बरपा है, मातम। एक कानून बना था इमरान खान की हुकूमत में, ये कहते हैं उसका नाम नहीं लो, उसने ऑर्डिनेंस पहले जारी किया और फिर एक्ट बनाया। और वो एक्ट क्या था?
किसान को एक तो वक्त पे मिले चलेंगी, टाइम के ऊपर चलेगी। दूसरा उन्होंने कहा कि अगर पैसे नहीं किसान को वक्त के ऊपर मिलेंगे, FIR दर्ज होगी। हम 3 साल जो वो हुकूमत रही, न कभी कटौती हुई, न कभी हमारी पेमेंट रुकी वक्त के ऊपर। फिर हम क्यों ना ये तस्करा करें कि आपको हैरत दिलाएं हुकूमतों को कि तुम किसानों के साथ, इन गरीब लोगों के साथ ये हशर बर्पा करते हो। ਸੁਣ ਲਿਆ ਜੇ। ਤੇ ਕਿਸਾਨ ਪਿੱਟਣ, ਜ਼ਿਮੀਂਦਾਰ ਪਿੱਟਣ ਸਹੀ ਡਿਆ। ਲੰਬੜਦਾਰ ਸਾਹਿਬ ਨੇ ਵੀ ਮੈਨੂੰ ਦੱਸਿਆ ਵੀ ਇਸ ਵੇਲੇ ਬਹੁਤ ਬੁਰੇ ਹਾਲਾਤ ਨੇ। ਜਿਹੜਾ ਇਸ ਵੇਲੇ ਜ਼ਿਮੀਂਦਾਰ ਹੈ ਡਰ ਗਿਆ, ਕਣਕ ਲਾਉਣ ਨਹੀਂ ਡਿਆ ਅਗਲੀ ਵਾਰੀ। ਜੋ ਇਹਨਾਂ ਪਿਛਲੀ ਵਾਰੀ ਜ਼ਿਮੀਂਦਾਰ ਨਾਲ ਕੀਤਾ, ਜੋ ਮਿਡਲਮੈਨ ਰਜਾਇਆ ਅਤੇ ਜ਼ਿਮੀਂਦਾਰ ਦਾ ਇਹਨਾਂ ਨੇ ਤਬਾਹੀ ਫੇਰ ਦਿੱਤੀ, ਅਤੇ ਉੱਤੋਂ ਉਹਨੂੰ ਮਾਫੀਆ ਆਖਣ ਡਈ ਹੈ ਮਰੀਅਮ ਬਾਜੀ। ਪਿਛਲੇ ਚੰਦ ਦਿਨ ਪਹਿਲੇ ਉਹਨੂੰ ਮਾਫੀਆ ਆਖਿਆ। ਅਤੇ ਨਾਲ ਮੈਂ ਜ਼ਿਮੀਂਦਾਰਾਂ ਨਾਲ ਵੀ ਗੱਲ ਕਰਾਂਗਾ। ਉਹ ਭੈੜਿਓ ਰੋਂਦੇ ਜੇ, ਪਿੱਟਦੇ ਜੇ, ਪਰ ਇਤਜਾਜ ਲਈ ਕਿਉਂ ਨਹੀਂ ਜੇ ਨਿਕਲਦੇ ਜਦੋਂ ਇਮਰਾਨ ਖਾਨ ਆਉਂਦਾ? ਇੱਥੇ ਰੋਂਦੇ ਰਹਿੰਦੇ ਜੇ ਪ੍ਰੈਸ ਕਾਨਫਰੰਸ 'ਚ ਬਹਿ ਕੇ, ਸਾਡੇ ਨਾਲ ਆਹ ਕਰ ਛੜਿਆ ਅਤੇ ਸਾਡੇ ਨਾਲ। ਅਤੇ ਬਾਹਰ ਵੀ ਨਿਕਲੋ, ਫਿਰ ਬਾਹਰ ਨਿਕਲੋਗੇ ਤਾਂ ਕੋਈ ਗੱਲ ਬਣੇਗੀ। ਬਹਰਹਾਲ ਇਹ ਹੁਣ ਮੈਂ ਇਹਦੇ 'ਤੇ ਕੀ ਆਖਾਂ। ਅੱਗੇ ਤੁਰਨੇ ਜੀ। ਅਗਲੀ ਜਿਹੜੀ ਤੁਹਾਡੇ ਸਾਹਮਣੇ ਜ਼ਰਾ ਕੋਸ਼ਿਸ਼ ਕਰਨੀ ਹੈ ਵੀ ਜਿਹੜੇ ਵੀਲਾਗ ਨੇ ਨਾ ਥੋੜ੍ਹੇ ਜਿਹੇ ਸ਼ਾਰਟ ਕਰੀਏ, ਲੰਮੇ ਹੋ ਜਾਂਦੇ ਨੇ ਬੜੇ। ਇਹ ਖਬਰਾਂ ਇੰਨੀਆਂ ਹੁੰਦੀਆਂ ਨੇ, ਫਿਰ ਸਮਝ ਨਹੀਂ ਆਉਂਦੀ ਕਿਹੜੀ ਦਈਏ ਅਤੇ ਕਿਹੜੀ ਨਾ ਦਈਏ। ਅੱਛਾ ਜੀ, ਚੇਅਰਮੈਨ, ਡਿਪਟੀ ਚੇਅਰਮੈਨ ਸੈਨੇਟ ਆਇਨ, ਜਿਹੜਾ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਸੈਨੇਟ, ਉਹਨੇ ਆਇਨ ਦੀ ਖਿਲਾਫਵਰਜ਼ੀ ਕੀਤੀ ਹੈ ਅਤੇ ਆਰਟੀਕਲ 6 ਦੀ ਉੱਤੇ ਕਾਰਵਾਈ ਕੀਤੀ ਜਾਏ। ਇਹ ਕੌਣ ਕਰ ਸਕਦਾ? ਇੱਕੋ ਹੀ ਭੈਣ ਸਾਡੀ ਕਰ ਸਕਦੀ, ਅਸ਼ਬਾ ਕਾਮਰਾਨ ਸਾਹਿਬਾ। ਉਹ ਜਿਨ੍ਹਾਂ ਜਨਰਲ ਮੁਨੀਰ ਹਫੀਜ਼ ਸਾਹਿਬ ਦੀ ਫੱਟੀ ਲਿਖੀ ਸੀ, ਇਹਨਾਂ ਨੇ ਦੋਹਰੇ ਫੱਟੀ ਲਿਖ ਦਿੱਤੀ। ਹੁਣ ਕਿ ਜਿਹੜਾ ਸੈਨੇਟ ਦਾ ਇਲੈਕਸ਼ਨ ਹੋਇਆ ਸੀ ਨਾ, ਜਿਸ 'ਚੋਂ ਸਦਰ ਸਾਹਿਬ ਵਗੈਰਾ ਵੀ ਨਿਕਲੇ ਨੇ, ਇਹ ਸਾਰਾ ਗੈਰ ਕਾਨੂੰਨੀ ਸੀ। ਅਤੇ ਆਇਨ ਦਾ ਆਰਟੀਕਲ 6 ਲਾਓ ਇਹਨਾਂ 'ਤੇ। ਅਤੇ ਇਹਨਾਂ ਜਨਾਬ ਇਸਲਾਮਾਬਾਦ ਹਾਈ ਕੋਰਟ 'ਚ ਪਟੀਸ਼ਨ ਪਾ ਦਿੱਤੀ ਹੈ ਅਤੇ ਉਹਦੀ ਹੁਣ ਸੁਣਵਾਈ ਸ਼ੁਰੂ ਹੋ ਗਈ ਹੈ। ਅਤੇ ਵੇਖਦੇ ਵੀ ਕੀ ਬਣਦਾ। ਅਸ਼ਬਾ ਕਾਮਰਾਨ ਸਾਹਿਬਾ ਵੀ ਤੁਹਾਨੂੰ ਪਤਾ ਡਰਦੀਆਂ ਸ਼ਰਦੀਆਂ ਕੋਈ ਨਹੀਂ। ਉਹਨਾਂ ਵੀ ਆਪਣਾ ਕੰਮ ਜਿਹੜਾ ਕਾਨੂੰਨ ਔਰ ਆਇਨ ਦੇ ਉੱਤੇ ਸਿੱਧਾ ਰੱਖਿਆ। ਹੋਣਾ ਵੀ ਇੰਝ ਹੀ ਚਾਹੀਦਾ। ਸਾਡੀ ਬੜੀ ਸਤਾਇਸ਼ ਹੈ ਉਹਨਾਂ ਨਾਲ ਕਿ ਉਹਨਾਂ ਇਹ ਠੀਕ ਕੀਤਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮੈਨੂੰ ਇਹਨਾਂ ਨੇ ਆਪਣਾ ਬਿਲਾਵਲ ਜ਼ਰਦਾਰੀ ਸਾਹਿਬ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਕਿ ਮਨਸੂਰ ਅਲੀ ਸ਼ਾਹ ਜਿਹੜੇ ਨੇ ਸੁਪਰੀਮ ਕੋਰਟ ਦੇ ਜੱਜਸ ਨੂੰ ਕੰਟਰੋਲ ਕਰ ਸਕਣਗੇ। ਬੱਲੇ ਬਈ, ਬੱਲੇ ਬਈ, ਬੱਲੇ ਬੱਲੇ। ਮੈਂ ਬਿਲਾਵਲ ਸਾਹਿਬ, ਤੁਹਾਡੇ ਕੋਲੋਂ ਆਪਣਾ ਹਾਸਾ ਤੇ ਕੰਟਰੋਲ ਨਹੀਂ ਹੁੰਦਾ ਮੇਰੀ ਜਾਨ। ਤੇ ਤੁਸੀਂ ਨਾ ਤੁਹਾਡੇ ਕੋਲੋਂ ਹਾਸਾ ਅਤੇ ਨਾ ਤੁਹਾਡੇ ਕੋਲੋਂ ਰੋਣਾ, ਮਤਲਬ ਚੀਕ ਸ਼ੀਕ, ਕੋਈ ਸ਼ੈ ਵੀ ਕੰਟਰੋਲ ਨਹੀਂ ਹੁੰਦੀ ਵੀਰ ਮੇਰਿਆ। ਅਤੇ ਇਹ ਤੁਸੀਂ ਮਨਸੂਰ ਅਲੀ ਸ਼ਾਹ ਸਾਹਿਬ ਦੇ ਨੇ ਕੀ, ਮੇਰਾ ਮਤਲਬ ਜੱਜਾਂ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ, ਵੀ ਜੱਜਾਂ ਨੂੰ ਉੱਥੇ ਕੰਨ ਫੜਾਉਣੇ ਉਹਨਾਂ ਨੇ, ਕਿਸ ਤਰ੍ਹਾਂ ਕੰਟਰੋਲ ਕਰਨਾ? ਸੁਪਰੀਮ ਕੋਰਟ ਦੇ ਜੱਜ ਸਾਰੇ ਆਜ਼ਾਦ ਹੁੰਦੇ ਨੇ, ਆਪਣਾ ਕੰਮ ਕਰਦੇ ਨੇ, ਇਹ ਕਾਨੂੰਨ ਦੇ ਮੁਤਾਬਕ ਕਰਨ ਡਏ ਨੇ। ਮਤਲਬ ਬਿਲਾਵਲ ਜ਼ਰਦਾਰੀ ਸਾਹਿਬ ਨੂੰ ਕਿਸੇ ਨੇ ਦੱਸਿਆ ਵੀ ਕਾਕਾ ਤੂੰ ਸ਼ੇਰਵਾਨੀ ਸਵਾਲ ਹੈ। ਤੁਸੀਂ ਜ਼ਰਾ ਵੇਖਿਆ ਨਾ ਵੀ ਅੱਜ ਕੱਲ੍ਹ ਫਰੈਸ਼ ਵੀ ਬੜੇ ਹੋਏ ਨੇ, ਅੱਜ ਕੱਲ੍ਹ ਜ਼ਰਾ ਬੜੀ ਜਨਾਬ ਜੋਬਨ 'ਚ ਆਏ ਨੇ। ਜ਼ਰਾ ਗੌਰ ਕਰੋ ਉਹਨਾਂ ਦੇ ਉੱਤੇ, ਥੋੜ੍ਹੀ ਤਵੱਜੋ ਦਿਓ ਬਿਲਾਵਲ ਸਾਹਿਬ 'ਤੇ। ਤੁਸੀਂ ਸਾਰੇ ਤਵੱਜੋ ਨਹੀਂ ਦੇਣ ਡਏ। ਇਹ ਕੱਲ੍ਹ ਮੈਨੂੰ ਲੰਬੜਦਾਰ ਸਾਹਿਬ ਨੇ ਖਸੂਸੀ ਪੈਗਾਮ ਘੱਲਿਆ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਵੀ ਤਵੱਜੋ ਦਿਓ, ਤਵੱਜੋ। ਇਹ ਲੰਬੜਦਾਰ ਸਾਹਿਬ, ਵੈਸੇ ਤੁਸੀਂ ਵੀ ਬਹੁਤ ਤਵੱਜੋ ਦਿੱਤੀ ਖੜੇ ਹੋ ਬਿਲਾਵਲ ਸਾਹਿਬ ਦੇ ਉੱਤੇ, ਜ਼ਰਾ ਘੱਟ ਤਵੱਜੋ ਦਿਓ। ਖਬਰਾਂ 'ਤੇ ਤਵੱਜੋ ਦਿਓ ਜਿਹੜੀਆਂ ਤੁਸੀਂ ਸਾਨੂੰ ਪਹੁੰਚਾਉਣੀਆਂ ਹੁੰਦੀਆਂ ਨੇ, ਅੱਜ ਕੱਲ੍ਹ ਘੱਟ ਪਹੁੰਚਾ ਰਹੇ ਹੋ। ਅੱਛਾ ਜੀ, ਅੱਗੋਂ ਬੈਰਿਸਟਰ ਗੌਰ ਸਾਹਿਬ ਨੇ ਕਿਹਾ ਵੀ ਸਾਡੇ ਨੰਬਰ ਪੂਰੇ ਨੇ, ਇਹ ਹੁਣ ਨੂਨ ਲੀਗ ਵਾਲੇ ਗੌਰ ਕਰਨ। ਹਾਂਜੀ, ਉਹਨਾਂ ਕਿਹਾ ਜੀ ਸਾਡੇ MNA ਸਾਡੇ ਕੋਲ ਪੂਰੇ ਨੇ, ਇਹ ਨੂਨ ਲੀਗ ਵਾਲੇ ਗੌਰ ਕਰਨ ਕਿ ਇਹ ਨੂਨ ਲੀਗ ਵਾਲੇ ਜਿਹੜੇ ਨੇ, ਇਹਨਾਂ ਦੇ ਕਿਤੇ MNA ਜਿਹੜੇ ਨੇ ਉਹ ਘੱਟ ਨਾ ਹੋ ਜਾਣ, ਇਹਨਾਂ ਨੂੰ ਵੋਟ ਨਾ ਦੇਣ। ਅੱਛਾ, ਹੁਣ ਇਹ ਜਦੋਂ ਮੈਂ ਇਹੋ ਜਿਹੀਆਂ ਗੱਲਾਂ ਸੁਣਦਾ ਨਾ, ਫਿਰ ਮੇਰਾ ਤਜਜ਼ੀਆ ਉਹ ਪੁਰਾਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਵੀ ਚੌਧਰੀ ਸਾਹਿਬ, ਵੱਡੇ ਚੌਧਰੀ ਸਾਹਿਬ, ਜਨਰਲ ਆਸਿਮ ਮੁਨੀਰ ਸਾਹਿਬ ਨਹੀਂ ਚਾਹੁੰਦੇ ਕਾਜ਼ੀ ਨੂੰ ਐਕਸਟੈਂਸ਼ਨ ਦੇਣਾ, ਨਹੀਂ ਚਾਹੁੰਦੇ, ਫਸੇ ਹੋਏ ਨੇ ਨਵਾਜ਼ ਸ਼ਰੀਫ ਸਾਹਿਬ ਨਾਲ। ਅਤੇ ਨਵਾਜ਼ ਸ਼ਰੀਫ ਸਾਹਿਬ ਚਾਹੁੰਦੇ ਨੇ ਵੀ ਕਿਸੇ ਤਰੀਕੇ ਐਕਸਟੈਂਸ਼ਨ ਲੱਭੇ। ਮੈਂ ਲੰਬੜਦਾਰ ਸਾਹਿਬ ਨੂੰ ਪੁੱਛਿਆ ਤਾਂ ਅੱਗੋਂ ਹੱਸ ਪੈਂਦੇ ਨੇ, ਦੱਸਦੇ ਨਹੀਂ। ਬਰੀ ਵਾਲੀ ਮੈਂ ਪੁੱਛਿਆ, ਕੱਲ੍ਹ ਵੀ ਫੋਨ ਕੀਤਾ, ਮੈਂ ਕਿਹਾ ਅੰਦਰ ਦੀ ਗੱਲ ਦੱਸੋ, ਇਹ ਰੌਲਾ ਕੀ ਹੈ? ਵੀ ਬੈਰਿਸਟਰ ਗੌਰ ਸਾਹਿਬ ਵਰਗੇ ਤੁਹਾਨੂੰ ਪਤਾ ਸ਼ਰਮੀਲੇ ਵੀ ਨੇ, ਮਾਸੂਮ ਆਦਮੀ ਨੇ, ਉਹ ਵੀ ਹੁਣ ਉਜਤਾਂ ਕਰਨ ਡਏ ਨੇ ਨੂਨ ਲੀਗ ਨੂੰ ਵੀ ਇਹਨਾਂ ਦੇ ਨੰਬਰ ਨਹੀਂ ਪੂਰੇ, ਇਹਨਾਂ ਦੇ ਕੋਲੋਂ ਤਰਮੀਮ ਨਹੀਂ ਪਾਸ ਹੋਣੀ। ਅੱਛਾ ਜੀ, ਖਬਰਾਂ ਹੋਰ ਵੀ ਸਨ, ਵੇਲਾ ਪੂਰਾ ਹੋ ਗਿਆ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।